ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਨੂੰ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ। ਹਰਜੋਤ ਸਿੰਘ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਮਾਧਿਅਮ ਰਾਹੀਂ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਜਿਵੇਂ ਹਰਜੋਤ ਸਿੰਘ ਜੀ ਆਪਾਂ ਦੱਸਿਆ ਸੀਗਾ ਵੀ ਅੱਗੇ ਸ਼ੁੱਕਰਵਾਰ ਨੂੰ ਟਾਈਮ ਜਿਹੜਾ ਆ ਉਹ ਕਹਿ ਲਓ ਵੀ ਪੁੱਠਾ ਸਿੱਧਾ ਜਿਹੜਾ ਹੋ ਜਾਂਦਾ ਸੀਗਾ। ਸੋ ਆਪਾਂ ਜਿਹੜਾ ਮਿੰਟੂ ਜੀ ਦਾ ਪ੍ਰੋਗਰਾਮ ਆ 9 ਵਜੇ ਤੋਂ 10 ਵਜੇ ਤੱਕ ਰੱਖਿਆ ਆ। ਤੇ ਅਪਡੇਟ ਅਮਰੀਕਾ ਦੇ ਵਿੱਚ ਆਪਾਂ ਜਿਹੜਾ ਸ਼ੁਰੂਆਤ ਦੇ ਵਿੱਚ ਇਹਨਾਂ ਦੇ ਵਿੱਚ ਜਿਹੜੀਆਂ ਆਪਾਂ ਕੁਝ ਅਹਿਮ ਖਬਰਾਂ ਆ ਉਸ ਦੇ ਬਾਰੇ ਤੁਹਾਨੂੰ ਜਿਹੜੀਆਂ ਆ ਉਹ ਖਬਰਾਂ ਜਿਹੜੀਆਂ ਜ਼ਰੂਰ ਦੱਸਿਆ ਕਰਾਂਗੇ। ਜਿਹੜਾ ਹੁਣ ਸ਼ੁੱਕਰਵਾਰ ਨੂੰ ਵੀ, ਨਹੀਂ ਤਾਂ ਕਈ ਵਾਰੀ ਆਪਾਂ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਅਖੀਰ ਦੇ ਵਿੱਚ ਰਹਿੰਦੇ ਸੀ। ਕਾਫੀ ਜਿਹੜਾ ਕਹਿੰਦੇ ਸੀਗੇ ਵੀ ਭੁਲੇਖਾ ਰਹਿੰਦਾ ਆ ਵੀ ਬਾਕੀ ਸਾਰੇ ਦਿਨ 8:30 ਵਜੇ ਹੁੰਦਾ ਤੇ ਫਿਰ ਅੱਜ ਦੇ ਦਿਨ ਜਿਹੜਾ ਉਹ ਫਿਰ ਕਿਸੇ ਦਿਨ ਜਿਹੜਾ ਉੱਥੇ 9:30 ਵਜੇ ਹੋ ਰਿਹਾ ਹੁੰਦਾ, 9:45 ਹੋ ਰਿਹਾ ਹੁੰਦਾ। ਸੋ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਜਿਹੜਾ ਸ਼ੁੱਕਰਵਾਰ ਨੂੰ ਇਸੇ ਹੀ ਟਾਈਮ ਜਿਹੜਾ ਉਹ ਸ਼ੁਰੂ ਕਰਿਆ ਕਰਾਂਗੇ। ਤੇ ਹਰਜੋਤ ਸਿੰਘ ਜੀ ਅੱਜ ਦੀਆਂ ਮੁੱਖ ਖਬਰਾਂ ਜਿਹੜੀਆਂ ਉਹ ਕੀ ਕਹਿ ਰਹੀਆਂ ਨੇ, ਕੀ ਜਿਹੜਾ ਆ ਮੇਨ ਜਿਹੜਾ ਵਾਪਰਿਆ ਆ ਜੀ। ਸਭ ਤੋਂ ਪਹਿਲੀ ਤਾਂ ਜਿਹੜੀ ਕੱਲ੍ਹ ਦੀ ਖਬਰ ਆ, ਜਿੱਦਾਂ ਪੂਰੇ ਅਫਰੀਕਨ ਨੇਸ਼ਨ ਦੇ ਵਿੱਚ ਉਸਨੇ ਭੜਥੂ ਪਾਇਆ। ਜਿਹੜੇ ਸਾਡੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਬੜਾ ਜਿਹੜਾ ਗਲਤ ਸ਼ਬਦ ਵਰਤਿਆ ਹੈਗਾ, ਖਾਸ ਕਰਕੇ ਜਿਹੜੇ ਐਲ ਸਲਵਾਡੋਰ, ਹੇਤੀ ਤੇ ਅਫਰੀਕਨ ਨੇਸ਼ਨ ਦੇ ਲੋਕ ਹੈਗੇ ਆ। ਸੋ ਉਹਦੀ ਸਾਰੇ ਪਾਸਿਓਂ ਜਿਹੜੀ ਆ ਨਿੰਦਾ ਬਹੁਤ ਹੋ ਰਹੀ ਹੈਗੀ ਆ। ਬਿਲਕੁਲ ਹਰਜੋਤ ਸਿੰਘ ਜੀ, ਆਈ ਥਿੰਕ ਨਿੰਦਾ ਹੋਣੀ ਵੀ ਚਾਹੀਦੀ ਆ। ਜੇ ਆਪਣੇ ਜਿਹੜੇ ਸਰੋਤੇ ਇੱਥੇ ਲੰਮੇ ਸਮੇਂ ਤੋਂ ਰਹਿ ਰਹੇ ਆ, ਜਦੋਂ ਜਾਪਾਨੀ ਆਏ ਸੀਗੇ, ਜਦੋਂ ਜਾਪਾਨੀਆਂ ਦੇ ਉੱਤੇ ਜਦੋਂ ਉਹਨਾਂ ਦੇ ਨਾਲ ਹੋਇਆ ਵੀ ਸੀ, ਕਿੱਦਾਂ ਉਹਨਾਂ ਨੂੰ ਗਲਤ ਆਖਿਆ ਜਾਂਦਾ ਸੀ। ਵੀਅਤਨਾਮ ਵਾਲੇ ਜਦੋਂ ਸੀਗੇ ਉਹਨਾਂ ਨੂੰ ਕਿੱਦਾਂ ਗਲਤ ਆਖਿਆ ਜਾਂਦਾ ਸੀ। ਪਰ ਲੋਕੀ ਕਹਿੰਦੇ ਸੀਗੇ ਵੀ ਨਹੀਂ, ਇਹ ਚੀਜ਼ ਕਹਿਣਾ ਗਲਤ ਆ। ਦੇਖੋ ਵਿਚਾਰਕ ਮਤਭੇਦ ਹੋਣਾ ਕਿਸੇ ਦੇ ਨਾਲ ਉਹ ਓਕੇ ਆ ਗੱਲ, ਪਰ ਕਿਸੇ ਤਰੀਕੇ ਦੇ ਨਾਲ, ਇਸ ਤਰੀਕੇ ਦੇ ਨਾਲ ਇੱਕ ਹਿਸਾਬ ਨਾਲ ਨਸਲੀ ਭੇਦਭਾਵ ਕਰਨਾ, ਇਲਾਕੇ ਦੇ ਹਿਸਾਬ ਦੇ ਨਾਲ ਭੇਦਭਾਵ ਕਰਨਾ ਵੀ ਤੁਸੀਂ ਬਾਹਰੋਂ ਆਏ ਆ ਤੇ ਮਾੜੀ ਗੱਲ ਆ। ਤੇ ਜਿਸ ਤਰੀਕੇ ਦਾ ਬਿਆਨ ਜਿਹੜੇ ਆ ਰਾਸ਼ਟਰਪਤੀ ਟਰੰਪ ਨੇ ਕਿਹਾ, ਜਿਨ੍ਹਾਂ ਨੇ ਕਿਹਾ ਵੀ ਆਪਾਂ ਕਦੋਂ ਇਹਨਾਂ ਦੇ ਬਾਰੇ ਸੋਚਾਂਗੇ ਜਿਹੜੇ ਸ਼ਿਟ ਹੋਲ ਕੰਟਰੀਜ਼ ਦੇ ਵਿੱਚੋਂ ਆ ਰਹੇ ਆ। ਇਹਨਾਂ ਨੇ ਬਾਕੀ ਇੱਕ ਹਿਸਾਬ ਦੇ ਨਾਲ ਸਾਰੀਆਂ ਮੁਲਕਾਂ ਨੂੰ ਇੱਕ ਹਿਸਾਬ ਦੇ ਨਾਲ ਇੰਨੀ ਮਾੜੀ ਭੱਦੀ ਭਾਸ਼ਾ ਦੇ ਵਿੱਚ ਬੋਲਿਆ। ਤੇ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਬੜੀ ਕੜੀ ਸ਼ਬਦਾਂ ਦੇ ਵਿੱਚ ਜਿਹੜੇ ਲੋਕ ਨਿੰਦਾ ਕਰ ਰਹੇ ਨੇ। ਕਾਫੀ ਜਿਹੜੇ ਉਹ ਵੀ ਲੋਕ ਨੇ ਜਿਹੜੇ ਇਹਨਾਂ ਦੀ ਖੁਦ ਆਪਣੀ ਇਹਨਾਂ ਦੀ ਪਾਰਟੀ ਨੂੰ ਜਿਹੜਾ ਬਿਲੋਂਗ ਕਰਦੇ ਨੇ। ਤੇ ਕੱਲ੍ਹ ਜਿਹੜੇ ਦੇਖ ਰਹੇ ਸੀ ਬਹੁਤ ਜਗ੍ਹਾ ਦੇ ਉੱਤੇ ਜਿਹੜੀ ਇਸ ਦੀਆਂ ਚਰਚਾਵਾਂ ਵੀ ਜਿਹੜੀਆਂ TV ਵਾਲਿਆਂ ਨੇ ਵੀ ਜਿਹੜੀਆਂ ਉਹ ਕਰਨੀਆਂ ਹੀ ਸੀਗੀਆਂ, ਕੀਤੀਆਂ ਵੀ। ਖਾਸ ਕਰਕੇ ਜਿਹੜਾ CNN ਜਾਂ MNBC, NBC ਇੱਦਾਂ ਦੇ ਜਿਹੜੇ ਚੈਨਲ ਉਹਨਾਂ ਨੇ ਜ਼ਿਆਦਾ ਜਿਹੜਾ ਇਸ ਚੀਜ਼ ਨੂੰ ਜਿਹੜਾ ਉਛਾਲਿਆ ਵੀ। ਤੇ ਉਹਨਾਂ ਨੇ ਇਹ ਵੀ ਚੀਜ਼ ਉਸ ਦੇ ਵਿੱਚ ਜਿਹੜੇ ਕਾਫੀ ਜਿਹੜੇ ਕਹਿ ਲਓ ਵੀ ਲੋਕ ਆ ਕੇ ਬੋਲ ਰਹੇ ਸੀਗੇ, ਵੀ ਕਹਿੰਦੇ ਵੀ ਜਿਹੜੇ ਲੋਕ ਹਿਸਟਰੀ ਨਹੀਂ ਪੜ੍ਹਦੇ ਤਾਂ ਹਿਸਟਰੀ ਉਹਨਾਂ ਦੇ ਥਰੂ ਫਿਰ ਰਿਪੀਟ ਹੋ ਜਾਂਦੀ ਆ। ਅਜਿਹੀਆਂ ਚੀਜ਼ਾਂ ਜਿਹੜੀਆਂ ਪਹਿਲੋਂ ਅਮਰੀਕਾ ਦੇ ਵਿੱਚ ਬਹੁਤ ਪ੍ਰਚਲਿਤ ਸੀ, ਜਿੱਦਾਂ ਆਪਾਂ ਦੇਖਦੇ ਹਾਂ ਸਲੇਵਰੀ ਵੀ ਕਿਸੇ ਟਾਈਮ ਇਸ ਮੁਲਕ ਦੇ ਵਿੱਚ ਸੀਗੀ, ਲੀਗਲ ਸੀਗੀ। ਤੇ ਸੋ ਉਹ ਚੀਜ਼ ਜਿਹੜੀ ਚੱਲ ਰਹੀ ਸੀਗੀ, ਪਰ ਉਦੋਂ ਲੋਕਾਂ ਨੇ ਫਿਰ ਮਨਾਂ ਦੇ ਵਿੱਚੋਂ ਵੀ ਆਵਾਜ਼ ਉੱਠੀ। ਉਹਨਾਂ ਨੇ ਸਿਵਲ ਰਾਈਟ ਜਿਹੜੀ ਆ ਮੂਵਮੈਂਟ ਵੀ ਚੱਲੀ। ਜਿਹੜੇ ਆ ਅਫਰੀਕਨ ਅਮਰੀਕਨ ਡਿਸੈਂਟ ਵਾਲੇ ਆ ਉਹਨਾਂ ਨੇ ਜਿਹੜੇ ਆਪਣੇ ਹੱਕ ਵੀ ਜਿਹੜੇ ਪ੍ਰਾਪਤ ਕੀਤੇ। ਬਹੁਤਾ ਚਿਰ ਨਹੀਂ ਹੋਇਆ, 60-70 ਸਾਲ ਹਰਜੋਤ ਸਿੰਘ ਜੀ, 70 ਸਾਲ ਜਿਹੜੇ ਇਹਨਾਂ ਨੂੰ ਹੋਏ ਨੇ, ਜਿਹੜਾ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ, ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਜਿਹੜਾ ਹੈ ਕੁਝ ਸਮਾਂ ਪਹਿਲਾਂ ਹੀ ਜਿਹੜਾ ਇਸ ਹਿਸਾਬ ਦੇ ਨਾਲ ਮਿਲਿਆ ਹੋਇਆ ਆ। ਸੋ ਇਹ ਚੀਜ਼ਾਂ ਹਿਸਟਰੀ ਰਿਪੀਟ ਨਾ ਹੋਵੇ, ਕਿਉਂਕਿ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਇੱਦਾਂ ਮਹਿਸੂਸ ਹੁੰਦਾ ਨਿੱਜੀ ਤੌਰ ਦੇ ਉੱਤੇ ਵੀ ਇਹਦੇ ਨਾਲ ਹੇਟ ਕਿਤੇ ਨਾ ਕਿਤੇ ਜਿਹੜੀ ਆ ਉਹ ਵੱਧ ਰਹੀ ਆ। ਜਿਹੜੇ ਲੋਕ ਕਿਤੇ ਨਾ ਕਿਤੇ ਪਹਿਲੋਂ ਸੋਚਦੇ ਸੀ ਵੀ ਮੈਂ ਕਵਾਂ ਨਾ ਕਵਾਂ, ਪਰ ਅਜਿਹੀਆਂ ਗੱਲਾਂ ਜਦੋਂ ਆਪਣੇ ਉਹ ਇੱਕ ਸਰਵ ਉੱਚ ਲੀਡਰ ਤੋਂ ਸੁਣਦੇ ਆ, ਉਹਨਾਂ ਨੂੰ ਇੱਕ ਹੌਸਲਾ ਮਿਲਦਾ ਹੈ, ਤਾਂ ਬਾਕੀਆਂ ਦੇ ਮੂਹਰੇ ਵੀ ਫਿਰ ਇਦਾਂ ਦੀਆਂ ਗੱਲਾਂ ਉਹ ਕਰ ਰਹੇ ਨੇ। ਸੋ 2 ਦਿਨਾਂ ਤੋਂ ਬੜਾ ਚੱਲ ਰਿਹਾ ਸੀ ਵੀ ਸ਼ਾਇਦ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ, ਜਿਹੜੇ ਡਾਕਾ ਵਾਲਾ ਪ੍ਰੋਗਰਾਮ ਚੱਲ ਰਿਹਾ, ਉਹਦੇ 'ਚ ਰਲ ਕੇ ਕੋਈ ਨਾ ਕੋਈ ਉਹਨਾਂ ਨੇ ਜਿਹੜੀ ਇੱਕ ਕਮੇਟੀ ਬਣੀ ਹੋਈ ਆ ਵੀ ਉਹ ਰਲ ਕੇ ਕੋਈ ਨਾ ਕੋਈ ਡਿਸੀਜਨ ਲੈਣਗੇ। ਤੇ ਉਹਨਾਂ ਨੇ ਕਿਹਾ ਵੀ ਸੀ ਵੀ ਮੈਂ ਸਾਈਨ ਕਰ ਦੂੰਗਾ ਜੀ। ਪਰ ਹੁਣ ਇਹ ਸ਼ਬਦ ਵਰਤਣ ਤੋਂ ਬਾਅਦ ਜਿਹੜਾ ਮਾਹੌਲ ਆ ਉਹ ਕਾਫੀ ਗਰਮ ਹੋ ਗਿਆ ਆ। ਪਰ ਜ਼ਰੂਰੀ ਨਹੀਂ ਵੀ ਸਾਰੇ ਇੱਦਾਂ ਹੀ ਆ। ਇੱਕ ਜਿਹੜੇ ਡੈਮੋਕ੍ਰੈਟਿਕ ਸੈਨੇਟਰ ਲਿੰਡਸੇ ਗ੍ਰਾਮ ਆ, ਜੋ ਕਿ ਉਸ ਮੀਟਿੰਗ ਸੀ, ਉਹਨਾਂ ਨੇ ਉਸੇ ਵੇਲੇ ਪ੍ਰੈਜ਼ੀਡੈਂਟ ਨੂੰ ਕਨਫਰੰਟ ਕੀਤਾ, ਕਹਿੰਦੇ ਭਈ ਤੁਹਾਨੂੰ ਇਹ ਸ਼ਬਦ ਨਹੀਂ ਯੂਜ਼ ਕਰਨੇ ਚਾਹੀਦੇ, ਮਾੜੀ ਗੱਲ ਹੈਗੀ ਆ। ਗੱਲ ਇਹ ਆ ਵੀ ਜਿਹੜਾ ਕਹਿੰਦੇ ਜਿੱਦਾਂ ਤੀਰ ਚੱਲਿਆ ਤੇ ਮੂੰਹ ਚੋਂ ਨਿਕਲੇ ਹੋਏ ਸ਼ਬਦ ਜਿਹੜੇ ਵਾਪਸ ਮੁੜ ਕੇ ਜਿਹੜੇ ਉਹ ਨਹੀਂ ਆਉਂਦੇ, ਉਹੀ ਜਿਹੜੀ ਗੱਲ ਉਹ ਬਣੀ ਆ। ਸੋ ਇਸ ਕਰਕੇ ਲੋਕਾਂ ਨੇ ਬਹੁਤ ਜ਼ਿਆਦਾ ਇਸ ਚੀਜ਼ ਦਾ ਬੁਰਾ ਜਿਹੜਾ ਮਨਾਇਆ ਆ। ਆਪਾਂ ਹਰ ਵਾਰੀ ਜਿਹੜੇ ਆ ਇਹ ਚੀਜ਼ ਨੂੰ ਜਿਹੜਾ ਉਹ ਤਰਜੀਹ ਦਿੰਦੇ ਆ, ਗੱਲ ਕਰਦੇ ਆ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੂੰ ਸੋਚਣ ਤੋਂ, ਕੋਈ ਟਵੀਟ ਕਰਨ ਤੋਂ ਪਹਿਲਾਂ ਵਿਚਾਰਨਾ ਚਾਹੀਦਾ ਆ। ਕਾਹਲੀ ਦੇ ਵਿੱਚ ਜਦੋਂ
ਕਈ ਚੀਜ਼ਾਂ ਉਹ ਕਹਿ ਦਿੰਦੇ ਆ ਜਾਂ ਕਰਦੇ ਆ, ਉਹ ਉਹਨਾਂ ਦੇ ਲਈ ਤੇ ਮੈਂ ਕਹਿੰਦਾ ਵੀ ਅਮਰੀਕਾ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਜਿਹੜੀ ਇੱਜ਼ਤ ਬਣੀ ਹੋਈ ਆ ਬਾਹਰਲੇ ਮੁਲਕਾਂ ਦੇ ਵਿੱਚ, ਉਸ ਦੇ ਲਈ ਵੀ ਜਿਹੜੀ ਆ ਉਹ ਠੀਕ ਗੱਲ ਨਹੀਂ ਆ। ਤੁਸੀਂ ਬਾਹਰਲੇ ਮੁਲਕਾਂ ਵਾਲਿਆਂ ਨਾਲ ਹੁਣ ਗੱਲ ਕਰੋਗੇ ਤਾਂ ਉਹ ਇਹੀ ਕਹਿੰਦੇ ਨੇ, ਉਹ ਤੁਹਾਡਾ ਟਰੰਪ ਜਿਹੜਾ ਆਹ ਕਰੀ ਜਾਂਦਾ ਆ, ਉਹ ਕਹੀ ਜਾਂਦਾ ਆ, ਉਹ ਕਹੀ ਜਾਂਦਾ ਆ, ਭਾਵੇਂ ਉਹਨਾਂ ਦੇ ਆਪਣੇ ਮੁਲਕ ਦੇ ਵਿੱਚ ਹਾਲਾਤ ਕੋਈ ਬਹੁਤੇ ਚੰਗੇ ਜਿਹੜੇ ਉਹ ਨਾ ਹੋਣ। ਸੋ ਇਸੇ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ, ਸ਼ਿਕਾਗੋ ਬੇਸਡ ਇੱਕ ਕੰਪਨੀ, ਉਸ ਦਾ ਜਿਹੜਾ ਕੰਪਨੀ ਦਾ ਜਿਹੜਾ CEO ਵਾ, ਉਹ ਇੱਕ ਇੰਡੀਅਨ ਡਿਸੈਂਟ ਦਾ ਜਿਹੜਾ ਮੁੰਡਾ ਹੈ, ਜੰਮਿਆ ਉਹ ਸ਼ਿਕਾਗੋ ਦੇ ਵਿੱਚ ਹੀ ਆ, ਸ਼ਿਕਾਗੋ ਦੇ ਸਬਰਬ ਦੇ ਵਿੱਚ ਜੰਮਿਆ ਪਲਿਆ ਆ, ਪਰ ਉਹ ਇੰਡੀਅਨ ਡਿਸੈਂਟ ਦਾ ਆ। ਉਸੇ ਕੰਪਨੀ ਦਾ ਉਹ CEO ਵਾ, ਤੇ ਉਸੇ ਦੀ ਇੱਕ ਜਿਹੜੀ EMPLOYEE ਆ, ਉਸਨੇ ਉਸਨੂੰ ਵੌਇਸਮੇਲ ਛੱਡੀ ਜਿਸ ਦੇ ਵਿੱਚ ਉਸਨੇ ਪੂਰੀ ਹੇਟ, ਆਪਣੀ ਜਿਹੜੀ ਇੱਕ ਕਹਿ ਲਓ ਈਰਖਾ ਜਿਹੜੀ ਉਸਨੇ ਪ੍ਰਗਟ ਕੀਤੀ। ਕਹਿੰਦੀ ਵੀ ਗੋ ਬੈਕ ਟੂ ਯੂਰ ਕੰਟਰੀ, ਆਪਣੇ CEO ਨੂੰ ਕਹਿ ਰਹੀ ਹੈ, ਤੇ ਜਾ ਆਪਣੇ ਜਿਹੜੇ ਗੰਦੇ ਜਿਹੇ ਮੁਲਕ ਨੂੰ ਜਾ ਕੇ ਉੱਥੇ ਤੂੰ ਸਾਫ਼ ਜਿਹੜਾ ਆ ਉਹ ਕਰ। ਸੋ ਇਹ ਤੁਸੀਂ ਦੇਖੋ ਵੀ ਹੁਣ ਬੰਦਾ CEO ਦੇ ਮੂਹਰੇ ਹਰ ਇੱਕ ਜਾਣਾ ਕਹਿੰਦਾ ਵੀ ਚੱਲ ਕੀ ਬੋਲਣਾ, ਫਿਰ ਵੀ ਚਲੋ ਮਾਲਕ ਹੀ ਹੁੰਦਾ ਆ, ਵੀ ਚਲੋ ਕੰਪਨੀ ਦੇ ਵਿੱਚ ਉਹਨੇ ਉਸਨੂੰ ਜੌਬ ਦਿੱਤੀ ਆ। ਤੇ ਉਹ ਖੁਦ ਉਸਨੇ ਜਦੋਂ ਬਾਅਦ ਦੇ ਵਿੱਚ ਇੰਟਰਵਿਊ 'ਚ ਕਿਹਾ, ਕਹਿੰਦਾ ਚਲੋ ਮੈਂ ਸਪੋਰਟ ਹੈਲਰੀ ਕਲਿੰਟਨ ਨੇ ਕੀਤੀ ਸੀ, ਪਰ ਮੈਂ ਓਪਨ ਮਾਈਂਡ ਰੱਖਿਆ ਸੀਗਾ ਰਾਸ਼ਟਰਪਤੀ ਟਰੰਪ ਨੂੰ ਲੈ ਕੇ, ਕਿਉਂਕਿ ਉਹਨਾਂ ਦੇ ਇਕਨੋਮਿਕ ਏਜੰਡੇ ਨੂੰ ਦੇਖ ਕੇ। ਪਰ ਕਹਿੰਦਾ ਕਈ ਗੱਲਾਂ ਇਕਨੋਮਿਕ ਏਜੰਡੇ ਤੋਂ ਉੱਤੇ ਹੋ ਜਾਂਦੀਆਂ ਆ, ਤੇ ਇਹ ਗੱਲ ਜਿਹੜੀ ਆ ਉਹ ਠੀਕ ਨਹੀਂ ਲੱਗਦੀ ਵੀ ਆਪਾਂ ਜਿਹੜਾ ਇੱਕ ਦੂਜੇ ਦੇ ਪ੍ਰਤੀ ਇੰਨੀ ਜ਼ਿਆਦਾ ਜਿਹੜੀ ਈਰਖਾ ਲੈ ਕੇ ਤੁਰੇ ਫਿਰੀਏ। ਇਸ ਤੋਂ ਵੀ ਜਿਹੜੇ ਦੇਖੋ ਮਾੜੇ ਹਾਲਾਤਾਂ ਦੇ ਵਿੱਚੋਂ ਜਿਹੜੇ ਲੋਕ ਲੰਘਦੇ ਰਹੇ ਨੇ, ਜਿੱਥੇ ਹੋਰ ਵੀ ਜ਼ਿਆਦਾ ਈਰਖਾ ਜਿਹੜੀ ਕਿਸੇ ਨਾ ਕਿਸੇ ਕਈਆਂ ਦੇ ਮਨਾਂ ਦੇ ਵਿੱਚ ਸੀਗੀ, ਪਰ ਜਿਹੜੀ ਆ ਫਿਰ ਵੀ ਇੱਕ ਦੂਜੇ ਨਾਲ ਗੱਲਬਾਤ ਕਰਕੇ ਤੇ ਫਿਰ ਵੀ ਆਪਾਂ ਇਕੱਠੇ ਰਹਿੰਦੇ ਰਹੇ ਆ। ਪਰ ਇਹ ਹੁਣ ਕਿਉਂ ਇੰਨਾ ਜ਼ਿਆਦਾ ਵੱਧ ਰਿਹਾ ਆ, ਇਹ ਹਰ ਇੱਕ ਨੂੰ ਆਪਣੇ ਅੰਦਰ ਜਿਹੜੇ ਆ ਉਹ ਗੱਲ ਸੋਚਣ ਦੀ, ਵਿਚਾਰਨ ਦੀ ਜਿਹੜੀ ਉਹ ਜ਼ਰੂਰ ਹੈਗੀ ਆ। ਤੇ ਹੁਣ ਪ੍ਰੈਜ਼ੀਡੈਂਟ ਟਰੰਪ ਨੇ ਕਹਿੰਦੇ ਵੀ ਜੇ ਅੱਜ ਫਰਾਈਡੇ ਫਿਰ ਟਵੀਟ ਕੀਤਾ, ਕਹਿੰਦੇ ਵੀ ਨਹੀਂ ਮੈਂ ਇਦਾਂ ਦਾ ਸ਼ਬਦ ਨਹੀਂ ਵਰਤਿਆ ਹੈਗਾ, ਪਰ ਮੈਂ ਜਿਹੜੀ ਆ ਸਖਤ ਲੈਂਗੁਏਜ ਵਰਤੀ ਹੈਗੀ ਆ, ਜਦੋਂ ਕਿ ਜਿੰਨੇ ਸੈਨੇਟਰ ਬੈਠੇ ਸੀ ਉਹਨਾਂ ਨੇ ਤਾਂ ਸੁਣਿਆ ਹੀ ਆ। ਸੋ ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਜਿਹੜੀ ਲੰਡਨ 'ਚ ਅੰਬੈਸੀ USA ਦੀ ਆ, ਤੇ ਉਹਦਾ ਕਾਫੀ ਰੌਲਾ ਚੱਲ ਰਿਹਾ। ਪ੍ਰੈਜ਼ੀਡੈਂਟ ਟਰੰਪ ਨੇ ਲੰਡਨ ਨੂੰ ਜਾਣਾ ਸੀ ਉਸ ਅੰਬੈਸੀ ਦਾ ਜਿਹੜਾ ਉਦਘਾਟਨ ਕਰਨ, ਕਿਉਂਕਿ $1.2 ਬਿਲੀਅਨ ਲਾ ਕੇ ਉਹ ਜਿਹੜੀ ਬਿਲਡਿੰਗ ਆ ਲੰਡਨ 'ਚ ਬਣਾਈ ਗਈ ਆ। ਤੇ ਉਹ ਹੁਣ ਪਹਿਲਾਂ ਤੋਂ ਹੀ ਲੱਗ ਰਿਹਾ ਸੀ ਵੀ ਲੰਡਨ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਪ੍ਰੋਟੈਸਟ ਹੋਣਗੇ। ਲੰਡਨ ਦਾ ਜਿਹੜਾ ਮੇਅਰ ਆ ਸਾਦਿਕ ਖਾਨ, ਉਸ ਨੇ ਪਹਿਲਾਂ ਵੀ ਅਖਬਾਰਾਂ 'ਚ ਦਿੱਤਾ ਸੀ ਵੀ ਅਗਰ ਪ੍ਰੈਜ਼ੀਡੈਂਟ ਟਰੰਪ ਇੱਥੇ ਆਉਂਦਾ ਹੈ ਤੇ ਬਹੁਤ ਜ਼ਿਆਦਾ ਪ੍ਰੋਟੈਸਟ ਜਿਹੜੇ ਆ ਮੁਜ਼ਾਹਰੇ ਹੋਣਗੇ। ਤੇ ਫਿਰ ਇਹਨੂੰ ਦੇਖਦਿਆਂ ਹੋਇਆ ਹੁਣ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ, ਉਹ ਕਹਿੰਦੇ ਵੀ ਮੈਂ ਲੰਡਨ ਦਾ ਟ੍ਰਿਪ ਕੈਂਸਲ ਕਰ ਦੇਣਾ। ਉਹਨਾਂ ਨੇ ਇਹ ਨਹੀਂ ਕਿਹਾ, ਉਹਨਾਂ ਨੇ ਇਹ ਕਿਹਾ ਵੀ ਮੈਂ ਇਸ ਕਰਕੇ ਕਰਨਾ ਵੀ ਇਹ ਜਿਹੜੀ ਅੰਬੈਸੀ ਆ ਇਹ ਪ੍ਰੈਜ਼ੀਡੈਂਟ ਓਬਾਮਾ ਨੇ ਬਣਾਈ ਆ, ਤੇ ਇਹਦੇ ਤੇ ਬਹੁਤ ਜ਼ਿਆਦਾ ਖਰਚ ਕੀਤਾ ਹੈ। $1.2 ਬਿਲੀਅਨ, ਇੰਨਾ ਖਰਚ ਨਹੀਂ ਕਰਨਾ ਚਾਹੀਦਾ। ਪਰ ਜਦੋਂ ਰਿਸਰਚ ਕੀਤੀ ਗਈ, ਕਹਿੰਦੇ ਵੀ ਜਿਹੜੀ ਸ਼ੁਰੂਆਤ ਹੋਈ ਸੀ ਉਹ ਪ੍ਰੈਜ਼ੀਡੈਂਟ ਜਾਰਜ W ਬੁਸ਼ ਦੇ ਟਾਈਮ ਤੋਂ ਸ਼ੁਰੂ ਹੋਈ ਸੀ। ਸੋ ਮਤਲਬ ਦੇਖੋ ਹਰਜੋਤ ਸਿੰਘ ਜੀ, ਇੱਕ ਝੂਠ ਜਿਹੜਾ ਫਿਰ ਉਹਨਾਂ ਦਾ ਫੜਿਆ ਗਿਆ। ਮੈਂ ਦੇਖ ਰਿਹਾ ਸੀਗਾ ਰਾਸ਼ਟਰਪਤੀ ਟਰੰਪ ਦੇ 365 ਦਿਨਾਂ ਦੇ ਵਿੱਚ ਵਾਸ਼ਿੰਗਟਨ ਪੋਸਟ ਜਦੋਂ ਵੀ ਕੋਈ ਉਹ ਗਲਤ ਚੀਜ਼ ਜਾਂ ਕੋਈ ਫਾਲਸ ਸਟੇਟਮੈਂਟ ਦਿੰਦੇ, ਉਹ ਕਾਊਂਟ ਕਰ ਰਹੇ ਸੀਗੇ, ਤੇ ਉਹਨਾਂ ਨੇ ਇੱਕ ਮੀਲ ਪੱਥਰ ਉਸ ਦੇ ਵਿੱਚ ਵੀ ਜਿਹੜਾ ਇਕੱਠਿਆ ਕਰ ਲਿਆ। 2000 ਤੋਂ ਵੱਧ ਹੁਣ ਤੱਕ ਝੂਠੇ ਬਿਆਨ ਜਿਹੜੇ ਇੱਕ ਹਿਸਾਬ ਦੇ ਨਾਲ ਉਹ ਦੇ ਚੁੱਕੇ ਨੇ 355 ਦਿਨਾਂ ਦੇ ਵਿੱਚ। ਜਾਂ ਮਿਸਲੀਡਿੰਗ ਜਿਹੜੇ ਕਲੇਮ ਆ, ਉਹ ਜਿੱਦਾਂ ਮਿਸਲੀਡਿੰਗ ਕਲੇਮ ਸੀ ਵੀ ਓਬਾਮਾ ਨੇ ਜਿਹੜੀ ਇਸ ਦੀ ਡੀਲ ਬਣਾਈ ਸੀ, ਜਦਕਿ ਜਿੱਦਾਂ ਤੁਸੀਂ ਦੱਸਿਆ ਵੀ ਇਹ ਰਾਸ਼ਟਰਪਤੀ ਬੁਸ਼ ਦੇ ਟਾਈਮ ਦੇ ਉੱਤੇ ਜਿਹੜੀ ਇਸ ਦੀ ਡੀਲ ਜਿਹੜੀ ਉਹ ਹੋ ਚੁੱਕੀ ਸੀਗੀ। ਸੋ ਇਦਾਂ ਦੀਆਂ ਗੱਲਾਂ ਜਿਹੜੀਆਂ ਉਹ ਕਰਦੇ ਆ ਰਹੇ ਨੇ, ਪਰ ਅਫਸੋਸ ਵਾਲੀ ਗੱਲ ਆ ਵੀ ਉਹ ਇਹਨਾਂ ਚੀਜ਼ਾਂ ਤੋਂ ਜਿਹੜਾ ਕੁਝ ਸਿੱਖ ਕੇ ਜਿਹੜੇ ਆ ਕੋਈ ਹੋਰ ਉਸ ਦੇ ਵਿੱਚ ਆਪਣੀ ਇਸ ਕਿਰਦਾਰ ਦੇ ਵਿੱਚ ਜਿਹੜੀ ਆ ਉਹ ਠੀਕ ਨਹੀਂ ਕਰ ਰਹੇ ਆਪਣੇ, ਜਾਂ ਉਹਨਾਂ ਦੇ ਐਡਵਾਈਜ਼ਰ ਬਹੁਤੇ ਹੀ ਭੈੜੇ ਆ ਜਿਹੜੇ ਉਹਨਾਂ ਨੂੰ ਕੁਝ ਵੀ ਜਿਹੜਾ ਜੀ ਉਹ ਬੋਲਣ ਦਿੰਦੇ ਆ। ਇਹਨਾਂ ਦੇ ਹੱਥੋਂ ਮੈਨੂੰ ਲੱਗਦਾ ਫੋਨ ਖੋਹ ਲੈਣਾ ਚਾਹੀਦਾ ਆ, ਤੇ ਇਹਨਾਂ ਨੂੰ ਜੋ ਵੀ ਕਹਿੰਦੇ ਆ ਵੀ ਜੋ ਲਿਖ ਕੇ ਦੇਣਾ ਆ ਉਹ ਉਹੀ ਜਿਹੜਾ ਜੀ ਉਹ ਬੋਲਣ। ਪਰ ਸਮੱਸਿਆ ਇਹ ਆ ਵੀ ਆਪਣੇ ਭਾਵਨਾਵਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਬਹਿ ਜਾਂਦੇ ਨੇ, ਤੇ ਫਿਰ ਇਦਾਂ ਦੀਆਂ ਗੱਲਾਂ ਜਿਹੜੀਆਂ ਕਰ ਜਾਂਦੇ ਨੇ। ਕੱਲ ਪਰਸੋਂ ਦੀ ਜਿਹੜੀ ਖਬਰ ਆ, ਨਾਰਵੇ ਨੂੰ ਕਹਿੰਦੇ ਜੀ F-52 ਜਿਹੜੇ ਜਹਾਜ਼ ਜਿਹੜੇ ਅਮਰੀਕਾ ਨੇ ਦਿੱਤੇ ਆ, ਜਦ ਕਿ ਅਮਰੀਕਾ ਦੇ ਕੋਲ ਅਜਿਹਾ ਕੋਈ ਜਹਾਜ਼ ਨਹੀਂ ਆ। ਕਈ ਜਾਣੇ ਕਹਿੰਦੇ ਨਹੀਂ, ਇਹ ਗਲਤੀ ਦੇ ਨਾਲ F-52 ਕਹਿ ਕੇ ਕਹਿਣਾ B-52 ਸੀਗਾ, ਤੇ ਉਸ ਦੇ ਬਾਰੇ ਬਾਅਦ ਦੇ ਵਿੱਚ ਇਹ ਪਤਾ ਲੱਗਾ ਵੀ 1977 ਤੋਂ ਬਾਅਦ 'ਚ ਉਹ ਕਦੀ ਜਹਾਜ਼ ਬਣਿਆ ਹੀ ਨਹੀਂ। ਉਹ ਹੀਰਲਾ ਜਿਹੜਾ B-52 ਬੋਮਰ ਸੀਗੀ, ਉਸ ਤੋਂ ਬਾਅਦ ਦੇ ਵਿੱਚ ਉਹ ਜਿਹੜੇ ਉਹ ਬਣਾਏ ਹੀ ਨਹੀਂ ਗਏ। ਸੋ ਉੱਥੇ ਵੀ ਜਿਹੜੀ ਇਸ ਤਰੀਕੇ ਦੀ ਜਿਹੜੀ ਮਿਸਟੇਕ ਆ ਉਹ ਕਰ ਗਏ ਸੀ।
ਸੀਗੇ। ਸੋ ਇਹ ਚੀਜ਼ਾਂ ਦੇ ਪ੍ਰਤੀ ਇਹਨਾਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਆ, ਨਹੀਂ ਤਾਂ ਇੱਕ ਮਜ਼ਾਕ ਦਾ ਪਾਤਰ ਬਣ ਕੇ ਜਿਹੜੇ ਆ ਸਾਰਿਆਂ ਦੇ ਵਿੱਚ ਤੇ ਬਾਹਰਲੇ ਮੁਲਕਾਂ ਦੇ ਵਿੱਚ ਉਹ ਬਣ ਕੇ ਇਦਾਂ ਰਹਿ ਜਾਣਗੇ। ਜੀ ਰਾਜਕਰਮੀ ਸਿੰਘ ਜੀ, ਕੱਲ ਆਪਾਂ ਇੱਕ ਖਬਰ ਸਾਂਝੀ ਕੀਤੀ ਸੀ ਵੀ ਜਿਹੜਾ ਵਾਲਮਾਰਟ ਆ ਉਹ ਕਹਿੰਦੇ ਵੀ ਅਸੀਂ ਜਿਹੜੇ ਮਿਨੀਮਮ ਵੇਜ ਆ ਹੁਣ ਉਹ $11 ਕਰ ਦੇਣੇ ਆ ਤੇ ਪਰ ਨਾਲ ਹੀ ਅਨਾਉਂਸ ਕਰਦੇ ਆ ਉਹਨਾਂ ਨੇ ਵਾਲਮਾਰਟ ਤੇ ਜਿਹੜੇ ਸੈਮ ਕਲੱਬ ਆ ਉਹਨਾਂ ਨੇ ਅੱਜ ਅਨਾਉਂਸ ਕਰ ਦਿੱਤਾ ਵੀ 63 ਸਟੋਰ ਉਹ ਜਿਹੜੇ ਅਮਰੀਕਾ ਦੇ ਵਿੱਚ ਬੰਦ ਕਰਨ ਜਾ ਰਹੇ ਆ। ਕੱਲ ਜਿਹੜੀ ਖਬਰ ਸੀ ਉਹ ਇੱਕ ਹਿਊਸਟਨ ਇਲਾਕੇ ਦੇ ਵਿੱਚ 2 ਸਟੋਰ ਅਚਾਨਕ ਬੰਦ ਕਰਨ ਦੀ ਜਿਹੜੀ ਖਬਰ ਆਈ ਸੀ, ਪਰ ਅੱਜ ਜਿਹੜੀ ਜਿੱਦਾਂ ਕਿਉਂਕਿ ਸੈਮ ਕਲੱਬਸ ਜਿਹੜਾ ਵਾਲਮਾਰਟ ਦਾ ਹੀ ਇੱਕ ਬ੍ਰਾਂਡ ਹੈਗਾ ਆ, ਉਹਨਾਂ ਦੇ ਨਾਲ ਹੀ ਜਿਹੜੇ ਜੁੜੇ ਹੋਏ ਆ। ਕੈਲੀਫੋਰਨੀਆ ਦੇ ਵਿੱਚ ਹਰਜੋਤ ਸਿੰਘ ਜੀ ਸੈਕਰਾਮੈਂਟੋ ਚ ਅਲ ਕਮੀਨੋ ਐਵਨਿਊ ਤੇ ਜਿਹੜਾ ਸੈਮ ਕਲੱਬ ਆ ਉਹ ਬੰਦ ਹੋਣ ਜਾ ਰਿਹਾ ਆ। ਸੋ ਟੋਟਲ ਜਿੱਦਾਂ ਤੁਸੀਂ ਦੱਸਿਆ 63 ਜਿਹੜੇ ਸਟੋਰ ਨੇ, ਜਿਸ ਚ ਐਲਾਬਾਮਾ, ਅਲਾਸਕਾ, ਐਰੀਜ਼ੋਨਾ, ਕੈਲੀਫੋਰਨੀਆ, ਕਨੈਟੀਕਟ, ਫਲੋਰੀਡਾ, ਜਾਰਜੀਆ, ਇਲੀਨੋਇਸ, ਇੰਡੀਆਨਾ, ਲੂਜ਼ੀਆਨਾ, ਮੈਰੀਲੈਂਡ, ਮਿਸ਼ੀਗਨ, ਮਿਨੇਸੋਟਾ, ਨਿਊ ਹੈਂਪਸ਼ਾਇਰ, ਨਿਊ ਜਰਸੀ, ਨਿਊਯਾਰਕ, ਨਾਰਥ ਕੈਰੋਲੀਨਾ, ਓਹਾਇਓ, ਟੈਨੇਸੀ, ਟੈਕਸਸ, ਵਰਜੀਨੀਆ, ਵਾਸ਼ਿੰਗਟਨ, ਵਿਸਕੌਨਸਨ, ਇਹਨਾਂ ਸਾਰੇ ਸੂਬਿਆਂ ਦੇ ਵਿੱਚ ਕੁਝ ਸਟੋਰ ਜਿਹੜੇ ਆ ਉਹ ਆਪਣੇ ਬੰਦ ਕਰ ਰਹੇ। ਕਿਤੇ ਇੱਕ ਨੇ ਤੇ ਕਿਤੇ ਸਭ ਤੋਂ ਜ਼ਿਆਦਾ ਇਲੀਨੋਇਸ ਦੇ ਵਿੱਚ ਜਿਹੜੇ 7 ਸਟੋਰ ਜਿਹੜੇ ਆ ਉਹ ਬੰਦ ਹੋਣ ਜਾ ਰਹੇ ਨੇ। ਦੇਖੋ ਇੱਕ ਪਾਸੇ ਉਹਨਾਂ ਨੇ ਜਿਹੜੇ ਆਪਣੇ ਵੱਲੋਂ ਮਿਨੀਮਮ ਵੇਜ ਰੇਜ਼ ਕੀਤੀ ਤੇ ਉੱਤੇ ਦੇਖੋ ਇਹਨਾਂ 63 ਸਟੋਰਾਂ ਦੇ ਲੋਕਾਂ ਨੂੰ ਜਿਹੜਾ ਜੀ ਸਤਿ ਸ੍ਰੀ ਅਕਾਲ ਜਿਹੜੀ ਉਹ ਵੀ ਬੁਲਾਤੀ ਆ ਜੀ। ਸੋ ਇਸੇ ਤਰ੍ਹਾਂ ਅਗਲੀ ਖਬਰ ਵੱਲ ਜਾਈਏ। ਰਾਜਕਰਮੀਰ ਸਿੰਘ ਜੀ, ਜਿਹੜਾ ਇਮੀਗ੍ਰੇਸ਼ਨ ਹਜੇ ਉਹਦਾ ਰੌਲਾ ਰੱਪਾ ਚੱਲੇ ਰਿਹਾ ਹੈਗਾ ਆ ਤੇ ਬਹੁਤ ਸਾਰੇ ਲੋਕਾਂ ਨੂੰ ਆਸ ਤਾਂ ਸੀ ਵੀ 2 ਦਿਨਾਂ ਦੇ ਵਿੱਚ ਕੁਛ ਨਾ ਕੁਛ ਹੋ ਜਾਏਗਾ ਜਿਹੜਾ ਪਾਰਟੀਸ਼ਨ ਗਰੁੱਪ ਹੈਗਾ ਆ, ਪਰ ਹੋਰ ਹੀ ਪਾਸੇ ਨੂੰ ਗੱਲ ਹਾਂ ਜਿਹੜੀ ਗੱਲ ਹੈਗੀ ਆ ਇਹ ਹੋਰ ਪਾਸੇ ਨੂੰ ਚੱਲ ਗਈ ਹੈਗੀ ਆ। ਸੋ ਹੁਣ ਪਤਾ ਨਹੀਂ ਇਹਦੇ ਉੱਤੇ ਕੀ ਬਣਨਾ, ਪਰ ਬਹੁਤ ਸਾਰੇ ਜਿਹੜੇ ਕਮੈਂਟੇਟਰ ਆ ਮੈਂ ਦੇਖ ਰਿਹਾ ਸੀ ਜਿਹੜੇ ਖਾਸ ਕਰਕੇ ਡੈਮੋਕ੍ਰੇਟ ਆ ਉਹ ਵੀ ਬਹੁਤ ਔਖੇ ਆ ਆਪਣੇ ਸੈਨੇਟਰਾਂ ਤੇ। ਉਹ ਕਹਿੰਦੇ ਵੀ ਇੱਕ ਪਾਸੇ ਤਾਂ ਪ੍ਰੈਜ਼ੀਡੈਂਟ ਟਰੰਪ ਨੇ ਚੁੱਪ ਚੁਪੀਤੇ ਆਪਣਾ ਟੈਕਸ ਬਿੱਲ ਪਾਸ ਕਰ ਲਿਆ ਤੇ ਦੂਸਰਾ ਜਿਹੜਾ ਹੈਗਾ ਆ ਭਈ ਉਹਦੇ ਵਿੱਚ ਇੱਕ ਤਰ੍ਹਾਂ ਨਾਲ ਓਬਾਮਾ ਕੇਅਰ ਨੂੰ ਵੀ ਕਿਲ ਕਰ ਗਏ ਹਨਾ। ਤੇ ਤੀਸਰਾ ਕਹਿੰਦੇ ਵੀ ਹੁਣ ਉਹ ਆਲਰੇਡੀ ਰੈਡੀ ਆ ਵੀ ਜੇ ਡਾਕਾ ਵਾਲੇ ਬੱਚੇ ਆ ਜਿਹੜੇ ਸਟੂਡੈਂਟਸ ਆ ਜੇ ਉਹਨਾਂ ਨੂੰ ਆਪਾਂ ਇਮੀਗ੍ਰੇਸ਼ਨ ਸਟੇਟਸ ਦਿੰਨੇ ਤਾਂ ਤੁਹਾਨੂੰ ਜਿਹੜੀ ਆ ਕੰਧ ਬਣਾਉਣ ਲਈ ਪੈਸੇ ਦੇਣੇ ਪੈਣੇ ਆ। ਤੇ ਕੱਲ ਮੈਂ ਬਰਨੀ ਸੈਂਡਰਸ ਦੀ ਇੰਟਰਵਿਊ ਸੁਣ ਰਿਹਾ ਸੀ ਤੇ ਉਹਨਾਂ ਨੂੰ ਕਾਫੀ ਜਿੱਦਾਂ ਸਖਤ ਕੁਐਸਚਨ ਜਿਹੜੇ ਮੀਡੀਆ ਵੱਲੋਂ ਜਾ ਰਹੇ ਸੀ ਵੀ ਤੁਸੀਂ ਕਰ ਕੀ ਰਹੇ ਹੈਗੇ ਆ। ਉਹ ਕਹਿੰਦਾ ਵੀ ਹੁਣ ਸਾਡੀ ਮਜਬੂਰੀ ਆ, ਕੀ ਕਰੀਏ, 52 ਵੋਟਾਂ ਇੱਕ ਪਾਸੇ ਆ, 48 ਇੱਕ ਪਾਸੇ ਆ, 51 ਹੋ ਗਈਆਂ ਜੀ। ਸੋ ਵਾਕਿਆ ਹੀ ਜਿਹੜੀ ਸਿਚੁਏਸ਼ਨ ਇਸ ਹਿਸਾਬ ਦੇ ਨਾਲ ਬਣੀ ਆ ਤੇ ਇਸ ਟਾਈਮ ਸੈਨੇਟ ਦੇ ਵਿੱਚ, ਹਾਊਸ ਦੇ ਵਿੱਚ ਤੇ ਜਿਹੜੇ ਰਾਸ਼ਟਰਪਤੀ ਦੇ ਉਹਦੇ ਉੱਤੇ ਤਿੰਨੇ ਜਿਹੜੇ ਰਿਪਬਲਿਕਨ ਪਾਰਟੀ ਦੇ ਜਿਹੜੇ ਨੁਮਾਇੰਦੇ ਆ ਦੋਨਾਂ ਹਾਊਸਾਂ ਦੇ ਵਿੱਚ ਉਹਨਾਂ ਦੀ ਮੈਜੋਰਟੀ ਆ, ਇੱਕ ਜਿਹੜੇ ਰਾਸ਼ਟਰਪਤੀ ਉਹਨਾਂ ਦੇ ਆ। ਸੋ ਇਹ ਚੀਜ਼ ਤਾਂ ਜਿਹੜੀ ਹੁੰਦੀ ਹੈ ਕਿਤੇ ਨਾ ਕਿਤੇ ਐਬਸੋਲੂਟ ਮੈਜੋਰਟੀ ਆ, ਇਹ ਦੋਨੋਂ ਪਾਸੇ ਕੰਮ ਕਰਦੀ ਹੈ। ਹਰਜੋਤ ਸਿੰਘ ਜੀ, ਇੱਕ ਤਾਂ ਹੁੰਦਾ ਕਈ ਲੋਕ ਸੋਚਦੇ ਆ ਵੀ ਨਹੀਂ ਜੀ ਜਦੋਂ ਇੱਕ ਪਾਸੇ ਮੈਜੋਰਟੀ ਸਾਰੇ ਪਾਸੇ ਨਾ ਹੋਵੇ ਤਾਂ ਫਿਰ ਜਿਹੜਾ ਆ ਉਹਨਾਂ ਦੇ ਕੰਮ ਜਿਹੜੇ ਉਹ ਨਹੀਂ ਹੋਣ ਦਿੱਤੇ ਜਾਂਦੇ, ਪਰ ਜਦੋਂ ਅਜਿਹੀਆਂ ਗੱਲਾਂ ਫਿਰ ਸੁਣਦੇ ਕਹਿੰਦੇ ਵੀ ਫਿਰ ਇਹ ਆਪਣੇ ਜਿਹੜਾ ਧੱਕਾ ਵੀ ਜਿਹੜਾ ਆ ਉਹ ਜ਼ਿਆਦਾ ਜਿਹੜਾ ਜੀ ਕਰ ਜਾਂਦੇ ਨੇ, ਆਪਣੀਆਂ ਮਰਜ਼ੀਆਂ ਜਿਹੜੀਆਂ ਕਰ ਜਾਂਦੇ ਨੇ। ਜਿੱਦਾਂ ਆਪਾਂ ਦੇਖਿਆ ਵੀ ਸੀਗਾ ਵੀ ਜਦੋਂ ਜ਼ਿਆਦਾਤਰ ਜਦੋਂ ਸੁਪਰੀਮ ਕੋਰਟ ਦੇ ਜੱਜ ਨੂੰ ਲਾਉਣਾ ਹੁੰਦਾ ਤੇ 60 ਵੋਟਾਂ ਚਾਹੀਦੀਆਂ ਹੁੰਦੀਆਂ, ਉਦੋਂ ਉਹਨਾਂ ਨੇ ਅਚਨਚੇਤੇ ਜਿਹੜੇ ਉਹ ਰੂਲ ਦੇ ਵਿੱਚ ਤਬਦੀਲੀ ਕਰਕੇ 51 ਵੋਟਾਂ ਦੇ ਨਾਲ ਜਿਹੜਾ ਉਹਨਾਂ ਨੂੰ ਜਿਹੜਾ ਉਹ ਕਰ ਲਿਆ ਸੀਗਾ। ਹੋਰ ਕਈ ਵਾਰੀ ਜਿਹੜਾ ਇਸ ਤਰੀਕੇ ਦੇ ਨਾਲ ਕਈ ਬਿੱਲਾਂ ਦੇ ਲਈ ਉਹਨਾਂ ਨੇ ਇਹ ਚੀਜ਼ ਜਿਹੜੀ ਉਹ ਕੀਤੀ ਆ। ਸੋ ਐਬਸੋਲੂਟ ਮੈਜੋਰਟੀ ਵੀ ਕਈ ਵਾਰੀ ਜਿਹੜੀ ਉਹ ਘਾਤਕ ਸਿੱਧ ਹੁੰਦੀ ਆ ਤੇ ਜਿਹੜੀ ਆਪੋਜੀਸ਼ਨ ਜੇ ਆਪਣਾ ਚੱਜ ਦੇ ਨਾਲ ਕੰਮ ਨਾ ਕਰੇ ਤਾਂ ਸਿਚੁਏਸ਼ਨ ਫਿਰ ਜਿਹੜੇ ਲੋਕਾਂ ਦੀ ਆ ਉਹ ਉੱਥੇ ਬੈਡ ਹੁੰਦੀ ਆ। ਸੋ ਕਿਉਂਕਿ ਆਪਾਂ ਦੇਖਦੇ ਹਾਂ ਅਜਿਹੀਆਂ ਜਿਹੜੀਆਂ ਸਿਚੁਏਸ਼ਨ, ਚਾਹੇ ਉਹ ਰਸ਼ੀਆ ਦੀ ਗੱਲ ਕਰ ਲਓ, ਚਾਹੇ ਚਾਈਨਾ ਦੀ ਗੱਲ ਕਰ ਲਓ, ਅੱਜ ਦੇ ਹਾਲਾਤਾਂ ਦੇ ਵਿੱਚ ਜਿਹੜੀ ਭਾਰਤ ਦੀ ਗੱਲ ਕਰ ਲਓ, ਜਿੱਥੇ ਆਪੋਜੀਸ਼ਨ ਨਹੀਂ ਚੱਜਦੀ ਤਾਂ ਉੱਥੇ ਫਿਰ ਸਿਚੁਏਸ਼ਨ ਆਪਾਂ ਦੇਖਦੇ ਹਾਂ ਵੀ ਕਿੱਦਾਂ ਜਿਹੜੀ ਉਹ ਬੈਡ ਹੋ ਜਾਂਦੀ ਆ। ਤੇ ਜੇ ਆਪਾਂ ਰਾਜਕਰਮੀਰ ਸਿੰਘ ਜੀ ਕੈਲੀਫੋਰਨੀਆ ਦੀ ਗੱਲ ਕਰੀਏ, ਕੈਲੀਫੋਰਨੀਆ 'ਚ ਜਿਹੜੇ ਸਟਾਰਮ ਹੈਗੇ ਆ, ਮਡ ਸਲਾਈਡ ਆ, ਉਹ ਹਜੇ ਵੀ ਜਿਹੜਾ ਕਾਫੀ ਖਤਰੇ ਦਾ ਹਜੇ ਵੀ ਲੋਕਾਂ ਨੂੰ ਉੱਥੋਂ ਕੱਢਿਆ ਜਾ ਰਿਹਾ, ਬਚਾਇਆ ਜਾ ਰਿਹਾ। ਉਹਦੇ ਸੰਬੰਧ ਦੇ ਵਿੱਚ ਜਿਹੜੇ ਫ੍ਰਿਜ਼ਨੋ ਦੇ ਫਾਇਰ ਫਾਈਟਰ ਆ ਉਹ ਜਿਹੜੇ ਆ ਵੈਡਨਸਡੇ ਨੂੰ ਉੱਥੇ ਗਏ ਹੈਗੇ ਆ ਹੈਲਪ ਕਰਨ ਦੇ ਲਈ ਜੀ। ਤੇ ਫ੍ਰਿਜ਼ਨੋ ਕੈਲ ਫਾਇਰ ਜਿਹੜਾ ਉਹਨਾਂ ਦਾ ਫਾਇਰ ਕਰਿਊ CARTF 5 ਆ ਉਹ ਇੱਥੋਂ ਗਿਆ ਹੈਗਾ। ਸੋ ਜ਼ਰੂਰ ਆਪਾਂ ਹਮੇਸ਼ਾ ਜਿੱਦਾਂ ਕਹਿੰਦੇ ਰਹਿੰਦੇ ਆ ਜਿਹੜੇ ਏਰੀਏ 'ਚ ਰਹਿੰਦੇ ਆ ਜ਼ਰੂਰ ਆਪਣੇ ਜਿਹੜੇ ਫਾਇਰ ਫਾਈਟਰ ਸਟੇਸ਼ਨ ਤੇ ਜਾ ਕੇ ਉਹਨਾਂ ਦਾ ਧੰਨਵਾਦ ਕਰਿਆ ਕਰੋ। ਹੁਣ ਤੱਕ 17 ਮੌਤਾਂ ਹੋ ਰਹੀਆਂ ਇਸ ਜਿਹੜੇ ਉੱਥੇ ਮਡ ਸਲਾਈਡ ਹੋਏ ਹੈਗੇ ਆ ਤੇ ਹਜੇ ਵੀ ਕੁਝ ਲੋਕ ਜਿਹੜੇ ਆ ਮਿਸਿੰਗ ਹੈਗੇ ਆ ਜੀ। 7 ਜਾਣਿਆਂ ਦਾ ਜਿਹੜਾ ਆ ਉਹ ਦੱਸਿਆ ਜਾ ਰਿਹਾ ਵੀ ਮਿਸਿੰਗ ਆ। ਕਈ ਬੱਚੇ ਵੀ ਉਹਨਾਂ ਦੇ ਵਿੱਚ ਜਿਹੜਾ ਆ ਦੱਸੇ ਜਾਂਦੇ ਆ ਵੀ ਉਹਨਾਂ ਦੀ ਵੀ ਜਿਹੜੇ ਆ ਉਹ ਮਿਸਿੰਗ ਨੇ ਤੇ ਬਹੁਤ ਸਾਰੇ ਲੋਕ ਜਿਹੜੇ ਆ ਇਸ ਦੇ ਵਿੱਚ ਜਿਹੜੇ ਮਾਰੇ ਗਏ ਨੇ। ਹਰਜੋਤ ਸਿੰਘ ਜੀ, ਮਰਨ ਵਾਲਿਆਂ ਦੀ ਸੰਖਿਆ ਆਈ ਥਿੰਕ 17 ਜਿਹੜੀ ਉਹ ਟੱਪ ਚੁੱਕੀ ਹੋਈ ਆ। ਸੋ ਬਹੁਤ ਬੈਡ ਸਿਚੁਏਸ਼ਨ ਜਿਹੜੀ ਕਿਤੇ ਨਾ ਕਿਤੇ
ਬਣੀ ਹੋਈ ਆ। ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਦੱਸੀਏ, ਜਿਹੜੀ BP એનર્ਜੀ ਕਾਰਪੋਰੇਸ਼ਨ ਆ, ਜਿਹੜੀ ਤੇਲ ਵਾਲੀ ਜਿਹੜੀ ਇਹ ਕੰਪਨੀ ਆ, ਉਸ ਦੇ ਬਾਰੇ ਦੱਸਿਆ ਜਾਂਦਾ ਵੀ ਉਹਨੇ ਕੈਲੀਫੋਰਨੀਆ ਨੂੰ ਓਵਰਚਾਰਜ ਕੀਤਾ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਆ, ਪਹਿਲੋਂ ਜਿਹੜੇ ਕਮਲਾ ਹੈਰਿਸ ਰਹੇ ਆ ਤੇ ਹੁਣ ਜ਼ੇਵੀਅਰ ਬਕੈਰਾ ਆ, ਉਹਨਾਂ ਨੇ ਇਹਨਾਂ ਦੇ ਖਿਲਾਫ ਜਿਹੜਾ ਕੇਸ ਜਿਹੜਾ ਲੜਿਆ ਸੀਗਾ ਤੇ ਉਸ ਦੇ ਵਿੱਚ ਹੁਣ BP એનર્ਜੀ ਵਾਲੇ ਸੈਟਲਮੈਂਟ ਕੀਤੀ ਆ $102 ਮਿਲੀਅਨ ਜਿਹੜੇ ਉਹ ਕੈਲੀਫੋਰਨੀਆ ਨੂੰ ਜਿਹੜੇ ਉਹ ਦੇਣਗੇ। ਕਲੇਮ ਜਿਹੜੇ ਸੀਗੇ ਵੀ ਓਵਰਚਾਰਜ ਕੀਤਾ ਗਿਆ ਸੀ ਕੈਲੀਫੋਰਨੀਆ ਨੂੰ 2003 ਤੋਂ ਲੈ ਕੇ 2012 ਤੱਕ ਨੈਚੁਰਲ ਗੈਸ ਜਿਹੜੀ ਉੱਥੋਂ ਕੱਢੀ ਜਾਂਦੀ ਆ, ਉਸ ਦੇ ਮੁਕਾਬਲੇ ਤੇ ਕਹਿੰਦੇ ਵੀ ਉਹਨਾਂ ਨੇ ਆਪਣੇ ਕੰਟਰੈਕਟਸ ਦੀ ਵਾਇਲੇਸ਼ਨ ਕੀਤੀ ਸੀ, ਉਲੰਘਣਾ ਕੀਤੀ ਸੀ, ਜਿਸ ਕਰਕੇ ਜਿਹੜਾ ਉਹਨਾਂ ਦੇ ਉੱਤੇ ਕੇਸ ਜਿਹੜਾ ਉਹ ਕੀਤਾ ਗਿਆ ਸੀਗਾ। ਤੇ ਦੱਸਦੇ ਇਹ ਵੀ ਨਾਲ ਦੱਸਣਯੋਗ ਗੱਲ ਹੈਗੀ ਵੀ ਨਾਰਥ ਅਮਰੀਕਾ ਦੇ ਵਿੱਚ BP ਜਿਹੜੀ ਕੰਪਨੀ ਆ ਉਹ ਸਭ ਤੋਂ ਵੱਡੀ ਲਾਰਜੈਸਟ ਨੈਚੁਰਲ ਗੈਸ ਦੀ ਜਿਹੜੀ ਮਾਰਕੀਟਰ ਜਿਹੜੀ ਆ ਉਹ ਹੈਗੀ ਆ ਜੀ। ਸੋ ਬਿਲਕੁਲ ਇਸੇ ਤਰ੍ਹਾਂ ਜਿਹੜੀ ਸਾਡੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰਹਿ ਚੁੱਕੇ ਕਮਲਾ ਹੈਰਿਸ, ਜੋ ਕਿ ਇੰਡੀਅਨ ਮੂਲ ਦੇ ਆ, ਉਹਨਾਂ ਦੇ ਮਦਰ ਜਿਹੜੇ ਇੰਡੀਆ ਤੋਂ ਸੀ, ਅੱਜ ਕੱਲ੍ਹ ਉਹ US ਦੇ ਵਿੱਚ ਕੈਲੀਫੋਰਨੀਆ ਤੋਂ ਸੈਨੇਟਰ ਆ। ਤੇ ਜਿਹੜੀ ਆਲਮੋਸਟ ਜਿਹੜੀਆਂ ਖਬਰਾਂ ਆ ਰਹੀਆਂ ਪਈ ਹੁਣ ਕਮਲਾ ਹੈਰਿਸ ਜਿਹੜੇ ਆ ਇੱਕ ਤਰ੍ਹਾਂ ਨਾਲ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਦੀ ਆਵਾਜ਼ ਬਣ ਚੁੱਕੇ ਹੈਗੇ ਆ। ਉਹ ਹਰ ਇੱਕ ਇਸ਼ੂ ਦੇ ਉੱਤੇ ਅੱਗੇ ਹੋ ਕੇ ਜਿਹੜਾ ਉਹ ਫਾਈਟ ਕਰ ਰਹੇ ਆ, ਖਾਸ ਕਰਕੇ ਜਿਹੜੇ ਡਾਕਾ ਵਾਲੇ ਹੈਗੇ ਡੈਫਰਡ ਐਕਸ਼ਨ ਫॉर ਚਾਈਲਡਹੁੱਡ ਅਰਾਈਵਲ ਪ੍ਰੋਗਰਾਮ ਦਾ, ਉਹਨਾਂ ਨੂੰ ਮੋਹਰੇ ਹੋ ਕੇ ਜਿਹੜਾ 7 ਲੱਖ ਲੋਕਾਂ ਦੇ ਲਈ ਉਹ ਕੇਸ ਫਾਈਟ ਕਰ ਰਹੇ ਹੈਗੇ ਆ ਵੀ ਇਹਨਾਂ ਨੂੰ ਪੱਕੇ ਰਹਿਣ ਦਿੱਤਾ ਜਾਵੇ। ਤੇ ਰਾਜਗਰਵੀਰ ਸਿੰਘ ਜੀ, ਮੈਂ ਦੇਖ ਰਿਹਾ ਸੀ ਵੀ ਕਹਿੰਦੇ ਵੀ ਜਿਹੜੇ ਇਹ 7 ਲੱਖ ਡਾਕਾ ਵਾਲੇ ਹੈਗੇ ਆ, ਇਹਨਾਂ ਚੋਂ ਕਹਿੰਦੇ 90% ਲੋਕ ਜਿਹੜੇ ਉਹ ਜੌਬ ਕਰ ਰਹੇ ਆ ਆਲਰੇਡੀ ਗ੍ਰੈਜੂਏਟ, ਤੇ 20,000 ਟੀਚਰ ਆ। ਤੁਸੀਂ ਦੇਖੋ 7 ਲੱਖ ਚੋਂ 20,000 ਆਲਰੇਡੀ ਟੀਚਰ ਆ ਸਕੂਲਾਂ ਚ। ਤੁਸੀਂ ਮੰਨ ਲਓ ਵੀ ਰੱਬ ਨਾ ਕਰੇ ਜੇ ਸਾਰੇ ਜਾਣਿਆਂ ਨੂੰ ਰਿਪੋਰਟ ਕਰ ਦਿੱਤਾ ਜਾਂਦਾ ਆ ਤਾਂ ਇੱਥੇ ਤਾਂ ਬਹੁਤ ਵੱਡਾ ਇੱਕ ਹੋਲ ਜਿਹੜਾ ਕਹਿ ਲਓ ਵੀ ਬਣ ਜਾਣਾ ਆ। ਉਸ ਨੂੰ ਪੂਰਿਆਂ ਜਿਹੜਾ ਜੀ ਕਿੱਦਾਂ ਕਰਨਾ ਆ। ਬਹੁਤ ਸਾਰੇ ਜਿਹੜੇ ਲੋਕ ਇੱਥੋਂ ਦੇ ਆ ਉਹ ਰਹਿਣ ਵਾਲੇ ਇਹ ਕਹਿੰਦੇ ਨੇ ਵੀ ਸਾਡੀਆਂ ਜੌਬਾਂ ਜਿਹੜੀਆਂ ਇਹਨਾਂ ਲੋਕਾਂ ਨੇ ਜਿਹੜੀਆਂ ਖੋਲੀਆਂ, ਬਹੁਤ ਸਾਰੀਆਂ ਇਸ ਵਾਰ ਜੌਬਾਂ ਜਿਹੜੀਆਂ ਕ੍ਰੀਏਟ ਹੋਈਆਂ, ਕਿੰਨਿਆਂ ਕੁ ਨੇ ਜਿਹੜੀਆਂ ਉਹ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਆ। ਤੁਸੀਂ ਜਿਹੜੇ ਹੁਣ 7-11 ਤੇ ਛਾਪੇਮਾਰੀ ਵੀ ਹਰਜੋਤ ਸਿੰਘ ਜੀ ਇਹਨਾਂ ਨੇ ਕੀਤੀ ਆ। ਤੁਸੀਂ ਰਾਤ ਨੂੰ ਚੱਲ ਜਾਓ ਕਿਤੇ ਵੀ, ਤੁਸੀਂ ਵੇਲੇ ਕਿਤੇ ਕਿਸੇ ਦਾ ਕੁਛ ਸਮਾਪਤ ਹੋਇਆ ਹੁੰਦਾ, ਕੋਈ ਮੁੱਕਿਆ ਹੁੰਦਾ, ਬੰਦਾ ਲੈਣ ਜਾਂਦਾ ਆ ਉੱਥੇ, ਤੇ ਕੌਣ ਉੱਥੇ ਕੰਮ ਕਰਦਾ, ਕੌਣ ਉੱਥੇ ਕੰਮ ਕਰ ਰਿਹਾ ਹੁੰਦਾ। ਇਹ ਸਾਰਿਆਂ ਨੂੰ ਜਿਹੜੀਆਂ ਗੱਲਾਂ ਦੇਖਦੀਆਂ ਆ। ਤੇ ਜੇ ਇੰਨਾ ਉਹਨਾਂ ਨੂੰ ਹੈਗਾ ਤੇ ਉਹ ਕੰਮ ਖੁਦ ਕਿਉਂ ਨਹੀਂ ਜਿਹੜਾ ਉਹ ਕਰ ਲੈਂਦੇ ਜਦੋਂ ਉਹਨਾਂ ਨੂੰ ਮੌਕੇ ਜਿਹੜੇ ਉਹ ਪ੍ਰਾਪਤ ਹੁੰਦੇ ਆ। ਸੋ ਇਹ ਜਿਹੜੀ ਇੱਕ ਹਿਸਾਬ ਦੇ ਨਾਲ ਜਾਣ ਬੁੱਝ ਕੇ ਇਮੀਗ੍ਰੇਸ਼ਨ ਦੇ ਉੱਤੇ ਜਾਂ ਇਮੀਗ੍ਰੈਂਟਸ ਦੇ ਉੱਤੇ ਜਾਣ ਬੁੱਝ ਕੇ ਇਹ ਜਿਹੜੀ ਤਲਵਾਰ ਸਿੱਟਣੀ ਜਾਂ ਇਹ ਉਹਨਾਂ ਦੇ ਉੱਤੇ ਦੋਸ਼ ਲਾਉਣੇ ਵੀ ਇਹਨਾਂ ਨੇ ਜਿਹੜੀਆਂ ਜੌਬਾਂ ਉਹ ਖੋਲੀਆਂ, ਐਕਚੁਅਲੀ ਜੌਬਾਂ ਦੇ ਉਹੀ ਕਰਦੇ ਆ ਜਿਹੜੀਆਂ ਇਹਨਾਂ ਨੂੰ ਮਿਲਦੀਆਂ ਆ। ਬਾਕੀ ਤੁਸੀਂ ਦੇਖ ਲਓ ਵੀ ਜਿਹੜੇ ਇਹ ਲੋਕ ਆ, ਇਹ ਕਿਸੇ ਤੁਹਾਨੂੰ ਕੰਪਨੀ ਦੇ ਵਿੱਚ ਮੈਨੇਜਰ ਲੱਗੇ ਤਾਂ ਨਹੀਂ ਨਜ਼ਰ ਆਉਂਦੇ, ਜਿਹੜੇ ਅਨਡਾਕੂਮੈਂਟਡ ਆ ਜਾਂ ਇਹ ਜਿਨ੍ਹਾਂ ਦੀਆਂ ਗੱਲਾਂ ਕਰਦੇ ਆ, ਕਿਤੇ ਇਦਾਂ ਤਾਂ ਨਹੀਂ ਲੱਗੇ ਨਜ਼ਰ ਆਉਂਦੇ। ਸੋ ਇਹ ਚੀਜ਼ਾਂ ਜਿਹੜੀਆਂ ਹਰ ਇੱਕ ਨੂੰ ਸਮਝਣ ਦੀ ਜ਼ਰੂਰਤ ਆ। ਜਾਂ ਤਾਂ ਇੱਥੋਂ ਦੇ ਲੋਕ ਜਿਹੜੇ ਆ ਉਹ ਆਪ ਖੁਦ ਕੰਮ ਕਰਨ, ਨਹੀਂ ਤਾਂ ਇਹਨਾਂ ਨੇ ਵੀ ਆਟਾ ਦਾਲ ਸਕੀਮ ਜਿਹੜੀ ਬਣਾ ਕੇ ਰੱਖੀ ਹੋਈ ਆ। ਬਹੁਤ ਸਾਰੇ ਜਿਹੜੇ ਇਦਾਂ ਦੇ ਕਈ ਲੋਕ ਇਦਾਂ ਆ ਵੀ ਹੁਣ ਅਸੀਂ ਕਰੀਏ ਕੁਛ ਨਾ, ਪਰ ਸਾਨੂੰ ਤਨਖਾਹ ਜਿਹੜੀ ਆ ਉਹ ਰੋਜ਼ਾਨਾ ਜਿਹੜੀ ਉਹ ਮਿਲਦੀ ਰਹੇ। ਸੋ ਇਸੇ ਤਰ੍ਹਾਂ ਰਾਜਕਰਮੀਤ ਸਿੰਘ, ਜਿਹੜਾ ਵਿੰਟਰ ਸਟਾਰਮ ਆ ਉਹ ਕਾਫੀ ਆ ਰਿਹਾ ਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਸਨੋ ਆ ਉਹ ਪੈ ਰਹੀ ਹੈਗੀ ਆ। ਮਿਸਿਸਿਪੀ ਵੈਲੀ ਤੋਂ ਲੈ ਕੇ ਨਰਦਰਨ ਨਿਊ ਇੰਗਲੈਂਡ ਤੱਕ ਜਿਹੜੀ ਸਨੋ ਪੈ ਰਹੀ ਹੈਗੀ ਆ। ਤੇ ਜਿਹੜੇ ਉਧਰ ਹਾਈਵੇ ਸੜਕਾਂ ਆ ਕਹਿੰਦੇ ਬਹੁਤ ਸਲਿਪਰੀ ਹੋਈਆਂ ਆ, ਕਈ ਜਗ੍ਹਾ ਤੇ ਬਲੈਕ ਆਈਸ ਬਣੀ ਆ, ਐਕਸੀਡੈਂਟਸ ਬਹੁਤ ਹੋ ਰਹੇ ਹੈਗੇ ਆ। ਸੋ ਟਰੱਕਾਂ ਵਾਲੇ ਵੀਰਾਂ ਨੂੰ ਵੀ ਬੇਨਤੀ ਆ ਵੀ ਜਿਹੜੇ ਖਾਸ ਕਰਕੇ ਇਹਨਾਂ ਸਟੇਟਾਂ ਵੱਲ ਨੂੰ ਜਾ ਰਹੇ ਆ ਧਿਆਨ ਦੇ ਨਾਲ ਜਾਓ, ਕਿਉਂਕਿ ਕਾਫੀ ਵੱਡਾ ਜਿਹੜਾ ਸਟਾਰਮ ਆ ਉਧਰ ਆ ਰਿਹਾ ਹੈਗਾ। 2 ਤੋਂ 4 ਇੰਚ ਤੱਕ ਕਹਿੰਦੇ ਜਿਹੜੀ ਸਨੋ ਪਈ ਹੋਈ ਆ ਜੀ। ਤੇ ਹਰਜੋਤ ਸਿੰਘ ਜੀ, ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਹੁਣ ਸਮਾਪਤ ਆ। ਇਸ ਤੋਂ ਬਾਅਦ ਦੇ ਵਿੱਚ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ ਜਿਹੜਾ ਉਹ ਲੈ ਕੇ ਹਾਜ਼ਰ ਹੋਵਾਂਗੇ ਤੇ ਮਿੰਟੂ ਗੁਰਸਰੀਆ ਜੀ ਦੇ ਨਾਲ ਪਹਿਲਾਂ ਕੁਝ ਖਬਰਾਂ ਕਰਾਂਗੇ ਤੇ ਫਿਰ ਅਖੀਰ ਦੇ ਵਿੱਚ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਵੀ ਮਿੰਟੂ ਜੀ ਰੁਕੇ ਰਹਿਣਗੇ। 10 ਵਜੇ ਤੱਕ ਪ੍ਰੋਗਰਾਮ ਉਹ ਚੱਲੇਗਾ। ਸੋ ਇਦਾਂ ਹੀ ਤੁਸੀਂ ਰੋਜ਼ਾਨਾ ਜੁੜਿਆ ਕਰੋ ਪੰਜਾਬੀ ਰੇਡੀਓ US ਦੇ ਨਾਲ। ਵੱਖ-ਵੱਖ ਪ੍ਰੋਗਰਾਮ ਹਮੇਸ਼ਾ ਹੀ ਹਰ ਇੱਕ ਤਰੀਕੇ ਦੇ ਪ੍ਰੋਗਰਾਮ ਤੁਹਾਡੇ ਲਈ ਆਪਾਂ ਲੈ ਕੇ ਹਾਜ਼ਰ ਰਹਿੰਦੇ ਆ। ਅੱਜ ਸ਼ਾਮ ਦਾ ਰਾਤ ਦਾ ਪ੍ਰੋਗਰਾਮ ਜਿਹੜਾ ਉਹ ਵੀ ਜ਼ਰੂਰ, ਬਿਲਕੁਲ ਜੀ। ਲੋਹੜੀ ਸੁੰਦਰ ਮੁੰਦਰੀਏ ਜਿਹੜਾ ਜੀ ਉਹ ਉੱਥੇ ਹੋਊਗਾ। ਲੋਹੜੀ ਜਿਹੜੀ ਵਾਲਾ ਪ੍ਰੋਗਰਾਮ ਹੁੰਦਾ ਉਹ ਚ ਸਪੈਸ਼ਲ ਜਿਹੜਾ ਲੋਹੜੀ ਸਪੈਸ਼ਲ ਜਿਹੜਾ ਪ੍ਰੋਗਰਾਮ ਜਿਹੜਾ ਹੋਵੇਗਾ ਰਾਤ ਨੂੰ ਜਿਹੜਾ ਉਹ 9 ਵਜੇ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਉਸ ਦੇ ਵਿੱਚ ਉਸ ਦੇ ਵਿੱਚ ਹਿੱਸਾ ਲਿਓ ਤੇ ਕੋਈ ਨਾ ਕੋਈ ਆਪਣੀ ਜਿਹੜੀ ਗੱਲਬਾਤ ਸੁਣਾਇਓ ਲੋਹੜੀ ਬਾਰੇ ਜੀ। ਹਾਂ ਬਿਲਕੁਲ ਜੀ, ਆਪਣੀ ਕੋਈ ਹੱਡ ਬੀਤੀ ਕੋਈ ਜਗ ਬੀਤੀ ਜਿਹੜੀ ਹੈ ਲੋਹੜੀ ਦੇ ਨਾਲ ਜੁੜੀ ਹੋਈ ਆ, ਚਾਹੇ ਦੁੱਲੇ ਭੱਟੀ ਦੀ ਗੱਲ ਹੋਵੇ ਤੇ ਚਾਹੇ ਤੁਹਾਡੀ ਆਪਣੀ ਕੋਈ ਗੱਲ ਹੋਵੇ ਤਾਂ ਉਸ ਦੀ ਜ਼ਰੂਰ ਤੁਸੀਂ ਸਾਂਝੀ ਕਰਿਓ। ਕੈਲੀਫੋਰਨੀਆ ਦਾ ਟਾਈਮ ਰਾਤ ਨੂੰ 9 ਵਜੇ ਤੋਂ ਲੈ ਕੇ 10:30 ਵਜੇ ਤਾਈਂ ਜਿਹੜਾ ਬੁਝਾਰਤਾਂ ਵਾਲਾ ਪ੍ਰੋਗਰਾਮ ਆ ਉਹਦੇ ਵਿੱਚ ਇਹ ਲੋਹੜੀ ਵਾਲਾ ਪ੍ਰੋਗਰਾਮ ਹੋਏਗਾ ਜੀ। ਤੇ ਹੁਣ ਆਪਾਂ ਜਿਹੜੇ ਜੀ ਇਜਾਜ਼ਤ ਲੈਂਦੇ ਆ।
ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ, ਮੇਰੇ ਵੱਲੋਂ ਰਾਜਕਰਮਜੀਤ ਸਿੰਘ ਤੇ ਵੱਲੋਂ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਹੈ। ਦੋਨੋਂ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।